शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। ਮੈਨੂੰ ਯਾਦ ਹੈ ਕਿ ਮੇਰੀ ਵਾਲਦਾ ਦੇ ਨਾਲ ਹੀ ਇੱਕ ਔਰਤ ਸੀ ਦਾਦੀ, ਉਹਦਾ ਬਾਅਦ ਜਿਹੜਾ ਬਚਿਆ ਉਹ ਉਹਦਾ ਪੋਤਾ ਸੀ। ਉਹ 24 ਘੰਟੇ ਉਹ ਪੋਤੇ ਨਾਲ ਹੀ ਗੱਲਾਂ ਕਰਦੀ ਸੀ। ਕਾਕਾ ਤੇਰੀ ਮਾਂ ਨੂੰ ਇੰਝ ਮਾਰਿਆ, ਕਾਕਾ ਤੇਰੇ ਪਿਓ ਨੂੰ ਇੰਝ ਮਾਰਿਆ। ਕਿ ਪੁਰਾਣੀ ਮੁਹੱਬਤ ਨੂੰ ਅਸਰੇ ਨਾਓ ਕਾਇਮ ਕਰੋ। ਸੋਚਿਆ ਹੀ ਕਦੀ ਹੋਏ ਸੋਚਿਆ ਹੀ ਕਦੀ ਸੋਚਿਆ ਹੀ ਕਦੀ ਕੀਤਾ ਗੌਰ ਓਏ ਹਮੀਦਿਆ ਸੋਚਿਆ ਹੀ ਕਦੀ ਕੀਤਾ ਗੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। पहले तो हिंदू मुस्लिम सिख ईसाई ये बड़ा मशहूर नारा आपस में है भाई भाई। ये नारा सारी उम्र का चलता रहा, पहले चलता रहा। ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਵੇ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਵੇ ਬਿਨਾ ਵੀਜ਼ਾ ਜਾਂਦੇ ਨੇ ਹੋਏ ਬਿਨਾ ਵੀਜ਼ਾ ਜਾਂਦੇ ਨੇ ਬਿਨਾ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। अस्सलाम वालेकुम, मैं नासिर ढिल्लों पंजाबी लहर की टीम तो पंजाब TV ਦਾ ਮੁਸ਼ਤਰਕਾ ਪ੍ਰੋਗਰਾਮ ਲਕੀਰਾਂ ਜਿਹੜਾ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਈਦਾ। ਅੱਜ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ। ਡਿਸਟ੍ਰਿਕਟ ਲਾਹੌਰ ਤੋਂ ਬਜ਼ੁਰਗ ਬਸ਼ੀਰ ਖਾਨ ਸਾਹਿਬ ਸਾਡੇ ਨਾਲ ਨੇ ਤੇ ਗੱਲਬਾਤ ਸਾਂਝੀ ਕਰਾਂਗੇ ਇਹਨਾਂ ਦੇ ਨਾਲ 1947 ਦੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ। ਇਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਕਰਾਂਗੇ ਕਿ ਇਹਨਾਂ ਨੇ ਕੀ ਵੇਖਿਆ, ਪਾਰਟੀਸ਼ਨ ਤੋਂ ਪਹਿਲੇ ਦੇ ਹਾਲਾਤ ਕਿਸ ਤਰ੍ਹਾਂ ਸਨ, ਕਿਸ ਤਰ੍ਹਾਂ ਦਾ ਵਸੇਬ ਸੀ, ਕਿਸ ਤਰ੍ਹਾਂ ਲੋਕ ਵਸਦੇ ਸੀ। ਉਸ ਤੋਂ ਬਾਅਦ ਪਾਰਟੀਸ਼ਨ ਹੋ ਗਈ, ਪਾਰਟੀਸ਼ਨ ਵੇਲੇ ਕੀ ਹਾਲਾਤ ਬਣੇ, ਕਿਵੇਂ ਲੋਕ ਜਿਹੜੇ ਆ ਹੱਸਦੇ ਵਸਦੇ ਇੱਕੋ ਥਾਂ ਰਹਿੰਦੇ ਸੀ, ਇੱਕੋ ਜਗ੍ਹਾ ਰਹਿੰਦੇ ਸੀ, ਉਹਨਾਂ ਦੇ ਵਿੱਚ ਕਿਵੇਂ ਫੁੱਟ ਪੈ ਗਈ, ਕਿਵੇਂ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣ ਗਏ। ਅਤੇ ਉਸ ਤੋਂ ਬਾਅਦ ਇੰਡੀਆ ਪਾਕਿਸਤਾਨ ਬਣਨ ਤੋਂ ਬਾਅਦ ਦੇ ਹਾਲਾਤ ਅਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਸੀ, ਕਿਸ ਤਰ੍ਹਾਂ ਉਹਨਾਂ ਸੈਟਲ ਕੀਤਾ ਆਪਣੇ ਆਪ ਨੂੰ, ਆਪਣੇ ਖਾਨਦਾਨਾਂ ਨੂੰ। ਇਹ ਸਾਰੀ ਗੱਲਬਾਤ ਜਿਹੜੀ ਆ ਬਜ਼ੁਰਗਾਂ ਦੇ ਨਾਲ ਸਾਂਝੀ ਕਰਾਂਗੇ ਅਤੇ ਪੁੱਛਾਂਗੇ ਉਹਨਾਂ ਦੀ ਜ਼ੁਬਾਨੀ। ਅਤੇ ਆਓ ਗੱਲ ਕਰਦੇ ਹਾਂ ਬਾਬਾ ਜੀ ਬਸ਼ੀਰ ਖਾਨ ਸਾਹਿਬ ਨਾਲ। ਅਸਲਾਮ ਵਾਲੇਕੁਮ। ਸਲਾਮ ਅਲੈਕੁਮ ਜੀ। ਪਹਿਲੇ ਤਾਂ ਆਪਣਾ ਨਾਂ ਦੱਸ ਦਿਓ ਤੁਸੀਂ ਨਾ, ਨਾਂ ਤੁਹਾਡਾ ਕੀ ਆ? ਮੇਰਾ ਨਾਮ ਜੀ ਬਸ਼ੀਰ ਅਹਿਮਦ ਖਾਨ ਹੈ। ਬਸ਼ੀਰ ਅਹਿਮਦ ਖਾਨ। ਅਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਸਰਬਲੰਦ ਖਾਨ। ਸਰਬਲੰਦ ਖਾਨ। ਖਾਨ ਬਹਾਦਰ ਵੀ ਸਾਨੂੰ ਖਾਨ ਬਹਾਦਰ ਵੀ ਸਾਦੇ। ਹਾਂ। ਅੱਛਾ, ਇਹ ਖਿਤਾਬ ਦੱਸੋ ਮਿਲਿਆ ਸੀ। ਇਹ ਦੱਸੋ ਮੈਨੂੰ ਵੀ ਤੁਹਾਡਾ ਜਿਹੜਾ ਖਾਨਦਾਨ ਆ ਇਹਨਾਂ ਦਾ ਪਿਛੋਕੜ ਕਿੱਥੋਂ ਬਿਲੋਂਗ ਕਰਦੇ ਹੋ? ਪਿੱਛੋਂ ਇੰਡੀਆ ਪੰਜਾਬ ਤੋਂ? ਮੈਂ ਗੱਲ ਨਹੀਂ ਸਮਝੀ। ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਇੰਡੀਆ ਪੰਜਾਬ ਪਾਰਟੀਸ਼ਨ ਤੋਂ ਪਹਿਲੇ ਤੁਹਾਡਾ ਜਿਹੜਾ ਪਿੰਡ ਜਾਂ ਘਰ? ਔਰ ਮਹਿਦੀਪੁਰ ਸੀ,
ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਇੱਕ ਬਿਲਕੁਲ ਛੋਟਾ ਜਿਹਾ ਗਾঁव ਸੀ। ਤੇ ਉੱਥੇ ਤਕਰੀਬਨ ਮੇਰਾ ਖਿਆਲ 200 ਬੰਦੇ ਰਹਿੰਦੇ ਸਨ ਅਤੇ ਉਹ ਜ਼ਿਆਦਾਤਰ ਪਠਾਨ ਸਨ ਜਾਂ ਉਹ ਕੰਮ ਕਰਨ ਵਾਲੇ ਲੋਕ ਸਨ। ਠੀਕ, ਇਹ ਮਹਿਦੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ 'ਚ ਹਰਿਆਣੇ ਦੇ ਬਿਲਕੁਲ ਕਰੀਬ ਹੈ। 6 ਮੀਲ ਦੇ ਫਾਸਲੇ 'ਤੇ ਜ਼ਿਲ੍ਹਾ ਆਪਣਾ ਕਸਬਾ ਹਰਿਆਣਾ ਹੈ। ਵਾਰਿਸ ਸਾਹਿਬ ਖਿਆਲ ਕਰੋ ਉਸ ਜ਼ਮਾਨੇ ਦਾ 6 ਸਾਲ ਦੀ ਉਮਰ 'ਚ 6 ਮੀਲ ਦਾ ਪੈਦਲ ਸਫ਼ਰ ਕਰਕੇ ਪੜ੍ਹਨ ਜਾਂਦੇ ਸਨ। ਕਿਹੜੇ ਲਾਗੇ ਕਿਹੜਾ ਸੀ ਸਕੂਲ ਜਿੱਥੇ ਜਾਂਦੇ ਸੋ? ਉਹ ਸਕੂਲ ਦਾ ਮੈਨੂੰ ਨਾਮ ਇਸ ਤਰ੍ਹਾਂ ਯਾਦ ਨਹੀਂ, ਲੇਕਿਨ ਉਹ ਆਪਣਾ ਹਰਿਆਣੇ ਕਸਬੇ ਦੇ ਵਿੱਚ ਸਨ। ਹਰਿਆਣੇ ਕਸਬੇ ਜਿਹੜਾ ਕਿ ਸਾਡੇ ਗਾँव 'ਤੇ, ਕਿਉਂਕਿ ਸਾਡੇ ਗਾँव 'ਚ ਕੋਈ ਸਕੂਲ ਸੀ, ਪ੍ਰਾਇਮਰੀ ਸਕੂਲ ਵੀ ਨਹੀਂ ਸੀ। ਉੱਥੇ 8ਵੀਂ ਤੱਕ ਸਕੂਲ ਸੀ ਹਰਿਆਣੇ ਦੇ ਵਿੱਚ, ਜਿੱਥੇ ਦੇ ਰਾਣੇ ਆ ਨਾ, ਰਾਣਾ ਮੋਟਰਸ ਵਗੈਰਾ ਵਾਲੇ, ਹਾਂਜੀ, ਇਹ ਉੱਥੋਂ ਦੇ ਹੀ ਨੇ। ਤੇ ਕਿੰਨੀਆਂ ਕਲਾਸਾਂ ਉੱਥੇ ਪੜ੍ਹੇ ਤੁਸੀਂ ਉੱਥੇ? ਮੈਂ ਤਾਂ ਉੱਥੇ ਪੜ੍ਹਿਆ ਜੀ BA ਤੱਕ ਹੁਸ਼ਿਆਰਪੁਰ ਦੇ ਵਿੱਚ, ਕਿਉਂਕਿ ਵਾਰਿਸ ਸਾਹਿਬ ਫਿਰ ਆਪਣੀ ਕੋਠੀ ਉਹਨਾਂ ਦੀ ਬਾਈਕ ਨਾਲ ਦੀ ਉੱਥੇ ਸੀ। ਉਹ ਫਿਰ ਆਪਣੇ ਕੋਠੀ 'ਚ ਆ ਗਏ। ਉਹ ਸਾਡੇ ਮੁਲਕ ਸੀ ਪਹਿਲੇ, ਉਹ ਇੰਟਰਮੀਡੀਏਟ ਕਾਲਜ ਸੀ, ਫਿਰ BA ਹੋ ਗਿਆ। ਅੱਛਾ, ਇਹ ਦੂਜੀਆਂ ਗੱਲਾਂ ਵੀ ਆਪਾਂ ਕਰਦੇ ਹਾਂ। BA ਤੱਕ ਤੁਸੀਂ ਦੱਸਿਆ ਵੀ ਉੱਥੇ ਹਰਿਆਣਾ ਦੇ ਵਿੱਚ ਹੀ ਪੜ੍ਹੇ ਤੁਸੀਂ? ਨਹੀਂ, ਹਰਿਆਣਾ 'ਚ ਨਹੀਂ। 8ਵੀਂ ਤੱਕ ਮੈਂ ਕਿਤੇ ਨਹੀਂ, ਮੈਂ ਪੜ੍ਹਿਆ ਇੱਥੇ ਲਾਹੌਰ ਦੇ ਵਿੱਚ ਪਹਿਲੇ। 6ਵੀਂ ਮੈंने ਇੱਥੇ ਕੀਤੀ ਹੈ। 6ਵੀਂ ਤੋਂ ਬਾਅਦ ਵਾਰਿਸ ਸਾਹਿਬ ਨੂੰ ਦੁਬਾਰਾ ਨੌਕਰੀ ਮਿਲ ਗਈ ਰਿਟਾਇਰਮੈਂਟ ਤੋਂ ਬਾਅਦ। ਉਸ ਹੋ ਗਏ ਚੇਅਰਮੈਨ ਕਰਜ਼ਾ ਮਸਾਲਹਤੀ ਬੋਰਡ। ਹਿੰਦੂਆਂ ਨੇ ਤਰ੍ਹਾਂ ਆਪਣਾ ਮਕਰੂਜ਼ ਹੋ ਗਏ ਸੀ ਆਪਣੇ ਕਿਸਾਨ, ਤੇ ਉਹ ਜਿਹੜੇ ਸਨ ਨਾ ਉਹਨਾਂ ਨੂੰ ਮਸਾਲਤ ਕਰਵਾਉਣ ਵਾਸਤੇ ਨਾ ਕਮੇਟੀ ਤਸ਼ਕੀਲ ਦਿੱਤੀ। ਉਹਦੇ ਉਹ ਚੇਅਰਮੈਨ ਸਰ, ਉਹ ਫਿਰ ਉਹਨਾਂ ਦੀ ਪੋਸਟਿੰਗ ਦਸੂਏ ਆਪਣੇ ਕਸਬਾ ਹੈ, ਤਹਿਸੀਲ ਹੈ ਹੁਸ਼ਿਆਰਪੁਰ ਦੀ, ਉੱਥੇ ਫਿਰ ਉਹ ਮੁਲਾਜ਼ਮ ਹੋ ਗਏ ਦੁਬਾਰਾ। ਉਮਰ ਕਿੰਨੀ ਸੀ ਜਦੋਂ ਪਾਰਟੀਸ਼ਨ ਹੋਈ ਆ? ਉਦੋਂ ਦਾ ਪੁੱਛਦਾ ਮੈਂ। ਪਾਰਟੀਸ਼ਨ ਮੈਂ ਬਿਲਕੁਲ 20 ਸਾਲ ਦਾ ਸੀ। 1927 ਦੀ ਮੇਰੀ ਪੈਦਾਇਸ਼ ਹੈ। 1947 'ਚ ਪਾਰਟੀਸ਼ਨ ਹੋਈ। ਮੈਂ BA ਕੀਤਾ ਹੀ ਸੀ ਤਾਂ ਹੋ ਗਈ ਪਾਰਟੀਸ਼ਨ। ਗ੍ਰੈਜੂਏਸ਼ਨ ਤੁਸੀਂ BA ਜਿਹੜਾ ਇੱਥੋਂ ਲਾਹੌਰੋਂ ਕੀਤਾ ਸੀ? ਨਹੀਂ, ਗ੍ਰੈਜੂਏਸ਼ਨ ਕੀਤਾ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ ਵਾਰਿਸ ਸਾਹਿਬ ਚਲੇ ਗਏ ਸੀ ਰਿਟਾਇਰਮੈਂਟ ਤੋਂ ਬਾਅਦ ਹੁਸ਼ਿਆਰਪੁਰ, ਔਰ ਉੱਥੇ ਉਹਨਾਂ ਨੂੰ ਨਈ ਮੁਲਾਜ਼ਮਤ ਮਿਲ ਗਈ। ਉੱਥੇ ਉਹ ਆਪਣੀ ਕੋਠੀ ਦੇ ਵਿੱਚ ਹੀ ਉਹਨਾਂ ਨੇ ਦਫ਼ਤਰ ਬਣਾ ਲਿਆ। ਉਹ ਉੱਥੇ ਵੀ ਬਸ ਮਸਾਲਿਅਤ ਕਰਦੇ ਸਨ। ਅੱਛਾ, ਇਹ ਤੁਸੀਂ ਗ੍ਰੈਜੂਏਸ਼ਨ ਹੁਸ਼ਿਆਰਪੁਰ ਤੋਂ ਕੀਤੀ ਹੈ, ਜਿਹੜਾ ਆਪਣਾ ਜੱਦੀ ਅਸਲ ਪਿੰਡ ਹੈ ਜਿਹੜਾ? ਹਾਂਜੀ, ਪਿੰਡ ਨਹੀਂ, ਸ਼ਹਿਰ ਉਹੀ ਹੋਇਆ ਨਾ, ਜੱਦੀ ਸ਼ਹਿਰ ਹੀ ਹੋਇਆ। ਪਿੰਡ ਆਪਣਾ ਮਹਿਦੀਪੁਰ। ਹਾਂ, ਮਹਿਦੀਪੁਰ ਹੋ ਗਿਆ। ਹਾਂਜੀ। ਅੱਛਾ, ਇਹ ਦੱਸੋ ਆਪਣਾ ਜਿਹੜਾ ਅਸੀਂ ਬੇਸਿਕ ਤੁਹਾਡੇ ਕੋਲ 2-4 ਗੱਲਾਂ ਆਪਾਂ ਸ਼ੇਅਰ ਕਰਦੇ ਹਾਂ ਸਾਰਿਆਂ ਨਾਲ, ਫਿਰ ਅਗਲੀਆਂ ਗੱਲਾਂ ਵੀ ਦੂਸਰੀਆਂ ਵੀ ਪੁੱਛਾਂਗੇ। ਅੱਛਾ, ਇਹ ਦੱਸੋ ਤੁਸੀਂ ਵੀ ਆਪਣੇ ਮਹਿਦੀਪੁਰ ਦੇ ਆਲੇ ਦੁਆਲੇ ਕੋਈ ਪਿੰਡਾਂ ਦਾ ਯਾਦ ਹੈ ਦੇਣ 'ਚ ਵੀ ਕਿਹੜਾ ਪਿੰਡ ਸੀ, ਕਿੱਥੇ ਕਰਕੇ ਸੀ? ਆਲੇ ਦੁਆਲੇ ਕੋਈ ਪਿੰਡਾਂ ਦੇ ਨਾਂ ਆਉਂਦੇ ਹੁਣ? ਮੈਂ ਤਾਂ ਆਪਣੇ 2 ਪਿੰਡ ਯਾਦ ਹੈ, ਕਿਹੜਾ? ਖਾਨਪੁਰ, ਹਾਂਜੀ, ਨਾਨਕੇ, ਤੇ ਹੁਸ਼ਿਆਰਪੁਰ ਦਾਦਕੇ। ਠੀਕ ਹੈ। ਤੁਹਾਡੇ ਹਿਸਾਬ ਨਾਲ ਤੁਹਾਨੂੰ 2 ਕੀ ਯਾਦ ਨੇ ਜਿਹੜੇ? 2 ਯਾਦ। ਅੱਛਾ, ਇਹ ਦੱਸੋ ਵੀ ਆਪਣਾ ਉੱਥੇ ਜਿਹੜਾ ਮਹਿਦੀਪੁਰ ਸੀ ਪਿੰਡ, ਉਹਦੇ ਵਿੱਚ ਘਰ ਆਪਣੇ ਕਿੰਨੇ ਕੁ ਸਨ ਆਪਣੀ ਆਬਾਦੀ ਦੇ? ਆਪਣੀ ਆਬਾਦੀ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਰੇ ਸ਼ਹਿਰ ਪਿੰਡ ਦੇ ਵਿੱਚ ਤਕਰੀਬਨ 200 ਬੰਦਾ ਸੀ। 200 ਦੇ ਕਰੀਬ, ਔਰ ਉਹ ਜ਼ਿਆਦਾਤਰ ਜਾਂ ਤਾਂ ਪਠਾਨ ਸਨ ਸਾਡੇ, ਤੇ ਜਾਂ ਕੰਮ ਕਰਨ ਵਾਲੇ ਲੋਕ ਸਨ। ਠੀਕ, ਜਾਂ ਤੂੰ ਛੋਟੀਆਂ ਦਾ ਕੰਮੀ ਕਾਰਾ ਜਿਹਨੂੰ ਅਸੀਂ ਕਹਿੰਦੇ ਆ। ਠੀਕ, ਤੇ ਇਹਦੇ ਕੋਈ ਹੋਰ ਉੱਥੇ ਹਿੰਦੂ ਜਾਂ ਸਿੱਖ ਕੋਈ ਹੈਗਾ ਸੀ ਆਪਣੇ ਮਹਿਦੀਪੁਰ? ਆਉਂਦੇ ਜਾਂਦੇ ਬਹੁਤ ਸਨ। ਠੀਕ, ਲੇਕਿਨ ਕਿ ਰਹਾਇਸ਼ ਨਸੀਬ ਤੇ ਕਿਸੇ ਸਿੱਖ ਦੀ। ਠੀਕ, ਹਾਂ। ਤੇ ਇਹ ਦੱਸੋ ਆਪਣਾ ਵੀ ਆਪਣੇ ਕਿੱਥੇ ਤੁਸੀਂ 20 ਸਾਲ ਦੀ ਉਮਰ 'ਚ ਜਦੋਂ ਹੋਈ ਹੈ ਪਾਰਟੀਸ਼ਨ, ਉਦੋਂ ਗੱਲਾਂ ਤੇ ਯਾਦ ਹੋਣੀਆਂ ਸਾਰੀਆਂ ਨਾ ਵੀ ਕਿਸ ਤਰ੍ਹਾਂ ਹੋਇਆ? ਤੇ ਉਦੋਂ ਦੀ ਜੋ ਪਾਰਟੀਸ਼ਨ ਦਾ ਹੋਇਆ ਵਾ, ਐਲਾਨ ਹੋ ਗਿਆ ਵੀ ਹੁਣ ਪਾਕਿਸਤਾਨ ਇੰਡੀਆ ਦੀ ਵੰਡ ਹੋ ਗਈ ਆ ਤੇ ਅਲੱਗ-ਅਲੱਗ ਹੋ ਜਾਣਾ, ਉਦੋਂ ਤੁਸੀਂ ਕਿੱਥੇ ਸੋ ਉਸ ਟਾਈਮ? ਨਹੀਂ, ਇਹ ਅਲੱਗ ਹੁੰਦਾ ਨਹੀਂ ਸੀ। ਠੀਕ, ਸਾਡਾ ਖਿਆਲ ਸੀ ਕਿ ਆਉਣਾ ਜਾਣਾ ਰਹੇਗਾ, ਜਿਸ ਤਰ੍ਹਾਂ ਦੋਸਤ ਮੁਲਕ ਹੁੰਦੇ ਹੈ। ਬਲਕਿ ਸਾਡਾ ਖਿਆਲ ਸੀ ਕਿ ਸਾਡੀਆਂ ਜਾਇਦਾਦਾਂ ਉੱਥੇ ਹੀ ਰਹਿਣਗੀਆਂ। ਸਾਡਾ ਕੋਈ ਖਿਆਲ ਨਹੀਂ ਸੀ ਕਿ ਇੱਥੇ ਅਸੀਂ ਆਪਣਾ ਮਕਾਨ ਬਣਾਉਣਾ। ਇੱਥੇ ਵਾਰਿਸ ਸਾਹਿਬ ਨੇ ਪਹਿਲੇ ਵੀ ਇੱਕ ਮਕਾਨ ਬਣਾਇਆ ਸੀ ਜਦੋਂ ਇੱਥੇ ਮੁਲਾਜ਼ਮਤ ਕੀਤੀ ਸੀ।
ਉਹ ਬਸ ਮੁਕਾ ਸੀ। ਜਿਸ ਵੇਲੇ ਵਾਲਦਾ ਸਾਹਿਬ ਕਹਿਣ ਲੱਗੇ ਕਿ ਮੈਂ ਹੁਣ ਆਪਣੇ ਘਰ ਹੀ ਜਾਣਾ, ਕਿਸੇ ਹੋਰ ਘਰ ਨਹੀਂ ਜਾਣਾ। ਉਹ ਫਿਰ ਉਸ ਆ ਗਏ ਅਸੀਂ। 14 ਕਨਾਲਾਂ ਦੀ ਕੋਠੀ ਸਾਡਾ ਕਿਰਾਏਦਾਰ ਨਿਕਲਦਾ ਨਾ ਸੀ, ਉਹਨੂੰ ਅਲਾਟ ਕਰਵਾ ਕੇ ਦਿੱਤੀ। ਆਪ ਨਹੀਂ ਅਸੀਂ ਉੱਥੇ ਗਏ, ਅਸੀਂ ਕਿਹਾ ਬਸ ਆਪਣੇ ਘਰ ਹੀ ਹੁਣ ਠੀਕ ਹੈ। ਅੱਛਾ, ਇਹ ਪਤਾ ਹੀ ਨਹੀਂ ਸੀ ਵੀ ਜ਼ੇਨ 'ਚ ਇਹੀ ਸੀ ਵੀ ਜੇ ਹੋ ਵੀ ਗਿਆ ਵਾ ਤੇ ਦੋਸਤ ਮੁਲਕਾਂ ਦੀ ਤਰ੍ਹਾਂ ਤੇ ਆਉਣ ਜਾਣ ਲੱਗਾ ਰਹਿਣਾ, ਜਾਇਦਾਦਾਂ ਰਹਿਣੀਆਂ। ਇਹ ਜ਼ੇਨ 'ਚ ਨਹੀਂ ਸੀ ਵੀ ਸਾਰਾ ਕੁਝ ਬਦਲ ਜਾਣਾ। ਨਹੀਂ, ਬਲਕਿ ਇੱਥੇ ਤੱਕ ਹੈ ਕਿ ਪਹਿਲੇ ਜਿਹੜੀ ਸਕੀਮ ਸੀ ਮਾਊਂਟ ਬੈਟਨ ਦੀ, ਜਿਹਨੂੰ ਉਹ ਕੀ ਕਹਿੰਦੇ ਹੈ, ਇਸ ਲਈ ਮੈਨੂੰ ਉਹਦਾ ਨਾਮ ਯਾਦ ਭੁੱਲ ਗਿਆ। ਉਹ ਪਾਰਟੀਸ਼ਨ ਦੀ ਨਹੀਂ ਸੀ, ਉਹ ਅਖੰਡ ਭਾਰਤ ਦੀ ਸੀ। ਸਿਰਫ ਉਹਦੇ 'ਚ ਇਹ ਸੀ 3 ਹਿੱਸੇ ਪਾਕਿਸਤਾਨ ਕੀਤੇ ਗਏ। ਮੁਲਕ ਇੱਕ ਤੁਸੀਂ ਪ੍ਰੋਵਿੰਸ ਕਹਿ ਲਓ ਜਾਂ ਫੈਡਰਲ ਯੂਨਿਟਸ ਕਹਿ ਲਓ, ਮੁਲਕ ਇੱਕ ਹੋਏਗਾ। ਉਹਦੇ 'ਚ ਇੱਕੋ ਹੀ ਹੋਏਗਾ ਪ੍ਰੈਜ਼ੀਡੈਂਟ, ਔਰ ਇੱਕ ਪਾਰਲੀਮੈਂਟ ਹੋਏਗੀ। ਤਾਂ ਇਹ ਫੈਡਰਲ ਯੂਨਿਟਸ ਗ੍ਰਿਫਤ ਹੋਏਗੀ ਸਾਰਿਆਂ ਤੇ, ਸਾਰੇ। ਹਾਂਜੀ, ਨਹੀਂ ਗ੍ਰਿਫਤ ਨਹੀਂ ਹੋਏਗੀ। ਇੰਟਰਨਲ ਅਟੋਨਮੀ ਹਰ ਇੱਕ ਨੂੰ ਹੋਏਗੀ। ਅੰਦਰੂਨੀ ਤੌਰ 'ਤੇ ਸਿਰਫ 2 फाइनेंस और फॉरेन पॉलिसी, ਇਹ 2 ਚੀਜ਼ਾਂ ਜਿਹੜੀਆਂ ਨਾ ਇਹ ਰਹਿਣਗੀਆਂ ਸੈਂਟਰ ਕੋ। ਬਾਕੀ ਸਾਰਾ ਕੁਝ ਉਹਨਾਂ ਦਾ ਹੋਏਗਾ। ਬਾਕੀ ਜਿਹੜੀ ਰਿਆਸਤ ਬਣ ਜਾਏਗੀ। ਬਾਕੀ ਪਹਿਲਾਂ ਇਹ ਖਿਆਲ ਕੀਤਾ ਜਾਂਦਾ ਸੀ ਜਾਂ ਕਿ ਤੁਹਾਨੂੰ ਇਹ ਖਬਰ ਮਿਲੀ ਸੀ ਵੀ ਇਸ ਤਰ੍ਹਾਂ, ਜਾਂ ਕਿ ਜਿਹੜਾ ਚੱਲਦੀਆਂ ਸੀ ਉਦੋਂ ਆਜ਼ਾਦੀ ਦੀ ਤਹਿਰੀਕਾਂ ਜਾਂ ਜੋ ਵੀ ਜਿਹੜੀ ਇਹਦੇ ਵਿੱਚ ਪਾਲਿਸੀਜ਼ ਬਣਾਉਂਦੇ ਸੀ, ਉਹ ਦੱਸਿਆ ਜਾਂਦਾ ਸੀ ਵੀ ਇਸ ਤਰ੍ਹਾਂ ਹੋਏਗਾ। ਅਸਲ ਗੱਲ ਕਰਨ ਦੀ ਹੈ ਕਿ ਵਜ੍ਹਾ ਕੀ ਹੋਈ ਪਾਰਟੀਸ਼ਨ। ਨਹੀਂ, ਮੈਂ ਤੁਹਾਨੂੰ ਕੋਈ ਪੁੱਛਣਾ ਵੀ ਇਹ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਆ ਕਿ ਇਸ ਤਰ੍ਹਾਂ ਪਹਿਲਾਂ ਤਾਂ ਇਹ ਖਿਆਲ ਕੀਤਾ ਜਾਂਦਾ ਸੀ, ਇਹ ਖਿਆਲ ਕੌਣ, ਇਹ ਤਾਂ ਤੁਸੀਂ ਕਿਹਦੇ ਕੋਲ ਸੁਣਿਆ ਸੀ ਵੀ ਇਸ ਤਰ੍ਹਾਂ ਹੋਣਾ? ਇਹ ਜੀ ਬਣਾਇਆ ਗਿਆ ਸੀ, ਇਹ ਆਫੀਸ਼ੀਅਲ ਸੀ। ਅੱਛਾ, ਆਫੀਸ਼ੀਅਲ ਸੀ। ਇਹ ਅੰਗਰੇਜ਼ ਨੇ ਬਣਾਇਆ ਸੀ। ਠੀਕ। ਜਿਹੜਾ ਹਾਕਮ ਸੀ ਉਹਨੇ, ਮਾਊਂਟ ਬੈਟਨ ਤੁਸੀਂ ਦੱਸਦੇ ਹੋ, ਉਹਨੇ ਹਾਂਜੀ ਉਹਦੇ ਬੜਾ ਉਹ ਸੀ, ਉਹਦਾ ਸੀ ਮੇਰਾ ਖਿਆਲ ਪੈਥਿਕ ਲਾਰੈਂਸ ਸੀ ਬੰਦਾ ਅੰਗਰੇਜ਼, ਜਿਹੜਾ ਉਹਨਾਂ ਦੀ ਕਾਨੂੰਨ ਸਾਜ਼ੀ ਆ, ਜਿਸ ਤਰ੍ਹਾਂ ਵੀ ਇਹਦੀ ਤਹਿਰੀਕ ਚੱਲਦੀ ਸੀ ਉਹਨੂੰ ਡੀਲ ਕਰਦਾ। ਹਾਂ ਜੀ, ਇਸ ਤਰ੍ਹਾਂ ਤੁਸੀਂ ਸੌਖੇ ਲਫ਼ਜ਼ਾਂ 'ਚ। ਹਾਂਜੀ। ਅੱਛਾ, ਇਹ ਦੱਸੋ ਵੀ ਆਪਣਾ ਤੁਸੀਂ ਰਹੇ 20 ਸਾਲ ਦੀ ਉਮਰ ਜਿਹੜੀ ਵਾ ਉੱਥੇ ਤੁਸੀਂ ਆਪਣਾ ਪਿੰਡ ਦੇ ਵਿੱਚ ਜਾਂ ਲਾਹੌਰ ਵੀ ਪੜ੍ਹੇ ਜਾਂ ਉੱਥੇ ਵੀ, ਲੇਕਿਨ ਵੀ ਬੰਦਾ ਇੰਟਰੈਕਟ ਤੇ ਹੁੰਦਾ ਨਾ, ਆਪਣੇ ਪਿੰਡ ਨਾਲ ਲਗਾਓ ਤੇ ਹੁੰਦਾ ਹੀ ਨਾ। ਤੇ ਉਹਦੇ ਵਿੱਚ ਜਿਸ ਤੋਂ ਅਸੀਂ ਆਨੇ ਕਿ ਇਸਲਾਮੀ ਮੁਲਕ ਪਾਕਿਸਤਾਨ ਲਿਆ ਤਾਂ ਇਹ ਹਿੰਦੂ ਲਹਿਦਾ ਹੋ ਗਏ, ਸਿੱਖ ਵੀ ਹੋ ਗਏ। ਉਹ ਆਇਆ ਕਿ ਉਦੋਂ ਜਦੋਂ ਪਾਰਟੀਸ਼ਨ ਨਹੀਂ ਸੀ, ਉਦੋਂ ਇਹ ਤਾਂ ਮਜ਼ਹਬੀ ਆਜ਼ਾਦੀ ਨਹੀਂ ਸੀ ਜਾਂ ਮੁਸਲਮਾਨਾਂ ਨੂੰ ਜਾਂ ਹਿੰਦੂਆਂ ਨੂੰ ਜਾਂ ਸਿੱਖਾਂ ਨੂੰ ਇੱਕ ਦੂਜੇ? ਬਿਲਕੁਲ ਆਜ਼ਾਦੀ ਸੀ, ਹਰ ਤਰ੍ਹਾਂ ਦੀ ਆਜ਼ਾਦੀ ਸੀ। ਬਲਕਿ ਸਾਡੇ ਕੁਰਾਨ ਦਾ ਇਹ ਬੜਾ ਬੇਸਿਕ फार्मूला है, ला इकराह दीन, दीन में कतन कोई जबर नहीं है, हर बंदे को पूरी आज़ादी है। और ये हुजूर ने भी, हमारे नबी ने भी इसको अपनाया है। और इसलिए सबसे बड़े प्रयास से बाबा गुरु नानक जी। मेरा ख्याल है इसलिए साडा सब तो बड़ा अलमिया ये है कि असी 2 चीज़ां छड़ दित्तियां, एक सूफीज़म छड़ दिता, एक भाईचारा छड़ दिता। ਜਿਹੜੇ ਪਹਿਲੀ ਗੱਲ ਤੇ ਬੇਸਿਕ ਭਾਈਚਾਰੇ ਤੇ ਦੂਜੀ ਸੂਫੀਆ ਦੀ ਤੁਸੀਂ ਗੱਲ ਕੀਤੀ ਜੀ, ਸੂਫੀਆ ਕਰਾਮ ਨੇ ਤੇ ਗੱਲ ਕੀਤੀ ਇਨਸਾਨੀਅਤ ਦੀ। ਉਹਨਾਂ ਤੇ ਮਜ਼ਹਬਾਂ ਤੋਂ ਬਾਲਾਤਰ ਹੋ ਕੇ ਕਿਹਾ ਵੀ ਇਨਸਾਨ ਜਿਹੜਾ ਨਾ ਸਾਰਿਆਂ ਤੋਂ ਉਤਲੀ ਗੱਲ ਇਨਸਾਨੀਅਤ ਹੈ, ਉਸ ਤੋਂ ਬਾਅਦ ਜਿਹੜੇ ਉਹ ਮਜ਼ਹਬ ਨੇ। ਨਹੀਂ ਮੈਂ ਨਹੀਂ ਕਹਾਂ, ਇਹ ਮਜ਼ਹਬ ਹੈ, ਇਨਸਾਨੀਅਤ ਮਜ਼ਹਬ ਹੈ। ਹਾਂਜੀ, ਇਨਸਾਨੀਅਤ ਆਪ ਮਜ਼ਹਬ। ਹਾਂ, ਇਹ ਮਜ਼ਹਬ ਹੈ ਅਸਲ, ਹੋਰ ਕੋਈ ਮਜ਼ਹਬ ਨਹੀਂ, ਮੇਰਾ ਕੋਈ ਮਜ਼ਹਬ ਨਹੀਂ, ਬਸ ਸਿਰਫ ਇਨਸਾਨ ਹੈ। ਮੈਂ ਬਲਕਿ मैं ਤੁਹਾਨੂੰ ਦੱਸਾਂ कुछ शेर मैं इस सिलसिले च गए। एक हों इंसान की भलाई के लिए, साहले कुतबैन से ताब सरहद शाम व अजम, फिर न इंसान बट सकेंगे मजहब व मिल्लत के नाम, न सनम बाकी रहे न मंबर व यरूशलम, ये मोहम्मद ने दिया पैगाम पहली मर्तबा, सारे इंसान एक हैं मिलकर रहें सारे बहम।
ਗੱਲ ਹੀ ਮੁੱਕਦੀ ਗੱਲ ਹੀ ਮੁੱਕ ਗਈ ਅੱਗੇ ਗੱਲ ਇੱਥੇ ਮੁੱਕ ਜਾਂਦੀ ਅੱਗੇ ਤੇ ਗੱਲ ਹੀ ਹਾਂ ਨਹੀਂ ਬਸ ਹਾਂ ਕੀ ਬਾਤ ਬਹੁਤ ਵਧੀਆ ਅੱਛਾ ਇਹਨੂੰ ਸ਼ੇਖ ਸਾਦੀ ਨੇ ਇਸ ਤੋਂ ਵੀ ਜ਼ਿਆਦਾ ਉਹਦੀ ਵਜ੍ਹਾ ਹੈ। ਇੱਕ ਬਹੁਤ ਵੱਡੀ ਗੱਲ ਕੁਰਾਨ ਦੇ ਵਿੱਚ ਇੱਕ ਆਈ ਹੈ ਕਿ ਕਿਸੇ ਇਨਸਾਨ ਨੂੰ ਇਹ ਪਹਿਲੀ ਵਾਰੀ ਗੱਲ ਹੈ, ਕਿਸੇ ਨੇ ਨਹੀਂ ਇਸ ਪੈਰਾ 'ਚ ਕਹੀ ਕਿ ਪਹਿਲਾ ਕੋਈ इंसान ਦੇ ऊपर फायक नहीं, गोरे को काले पर फौकियत नहीं, काले को गोरे पर फौकियत नहीं, अगर कोई फौकियत है तो नेकी है, तकवा जिसे कहते हैं। ਤਕਵਾ हाँ ਪਾਰਟੀਸ਼ਨ ਦਾ ਐਲਾਨ ਹੋ ਗਿਆ, ਪਾਰਟੀਸ਼ਨ ਹੋ ਗਈ ਆ ਤੇ ਚਾਹੀਦਾ ਤੇ ਇਹ ਸੀ पार्टीशन का ऐलान बाद च होया, पहले ऐलान अंग्रेज ने किया है अखंड भारत का। ਅਖੰਡ ਭਾਰਤ ਦਾ, ਉਹ ਤੇ ਮੈਂ ਸੁਣ ਲਈ ਨਾ ਪਹਿਲੇ ਅਖੰਡ ਭਾਰਤ ਦਾ ਐਲਾਨ ਹੋ ਗਿਆ। फिर नेहरू साहब ਜਿਹੜੇ ਸੀ ਨਾ ਉਹ ਮੁੱਕਰ ਗਏ। ਉਹ ਇਹ ਜਿਹੜੀ ਸੀ ਨਾ ਉਹਦੀ ਇੰਟਰਪ੍ਰੀਟੇਸ਼ਨ ਕੀ ਹੋਵੇ, ਹਾਂਜੀ ਜਿਹੜਾ ਪਹਿਲਾ ਪਲਾਨ ਸੀ ਉਹਨਾਂ ਦਾ ਜਿਹਦੇ 'ਚ ਅਖੰਡ ਭਾਰਤ ਇੱਕੋ ਹੀ ਅਖੰਡ ਦਾ ਮਤਲਬ ਇੱਕੋ ਹੀ ਭਾਰਤ। ਤਾਂ ਉਹ ਫਿਰ ਇਹ ਕਾਇਦੇ ਆਜ਼ਮ ਸਾਹਿਬ ਨੇ ਕਿਹਾ ਕਿ ਮੈਨੂੰ ਇਹ ਕਬੂਲ ਹੈ, ਮੈਂ ਇਹਦੇ 'ਤੇ ਫਾਇਕ ਹੈ। ਗਾਂਧੀ ਸਾਹਿਬ ਦਾ ਬੜਾ ਪ੍ਰਚਾਰ ਸੀ, ਗਾਂਧੀ ਜੀ ਵੀ ਮੰਨੇ ਹੋਏ ਸੀ, ਗਾਂਧੀ ਵੀ ਅਖੰਡ ਭਾਰਤ ਵਾਲੇ ਤੇ ਜਨਾਬ ਕਾਇਦੇ ਸਾਹਿਬ ਵੀ ਇਹਦੇ ਤੇ ਐਗਰੀ ਕਰ ਗਏ। ਲੇਕਿਨ ਗਾਂਧੀ ਆਫੀਸ਼ੀਅਲੀ ਨਹੀਂ ਕੀਤਾ, ਲੇਕਿਨ ਉਹਨੇ ਨਾ ਉਹਨੇ ਤਾਂ ਕਿਹਾ ਕਿ ਮੈਂ ਬਿਲਕੁਲ ਅਖੰਡ ਇੱਕੋ ਹੀ ਭਾਰਤ ਰੱਖਣਾ ਹੈ। ਕਾਇਦੇ ਆਜ਼ਮ ਨੇ ਵੀ ਕਿਹਾ ਕਿ ਮੈਂ ਇੱਕ ਰੱਖਾਂਗਾ ਬਸ਼ਰਤੇ ਕਿ ਤੁਸੀਂ ਅੰਦਰੂਨੀ ਜਿਹੜੀ ਪ੍ਰੋਵਿੰਸਿਸ ਨੂੰ ਆਜ਼ਾਦੀ ਦਿਓ। ਵੀ ਮੁਕੰਮਲ ਆਜ਼ਾਦੀ, ਕੰਪਲੀਟ ਇੰਡੀਪੈਂਡੈਂਸ ਦਿਓ ਤੁਸੀਂ ਇਹਨੂੰ, ਜਿਹੜੀ ਅਸੀਂ ਪ੍ਰੋਵਿੰਸ ਲੈਦਾ ਸਾਡਾ ਹੋਏਗਾ ਤੇ ਫਿਰ ਮੈਂ ਐਗਰੀ। ਹਾਂ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇੰਟਰਨਲ ਅੰਦਰੂਨੀ ਆਜ਼ਾਦੀ ਹੋਵੇ, ਫੋਰਨ ਅਫੇਅਰਸ ਔਰ ਫਾਈਨੈਂਸ ਦੀ ਹੋਵੇ, ਬਲਕਿ ਇਹ ਇੱਕ ਬਣ ਗਈ ਸੀ। ਗੱਲਾਂ ਤਾਂ ਬਹੁਤ ਲੰਮੀਆਂ ਸਾਰੀਆਂ ਅਸੀਂ ਕਰਨ ਰਹੇ ਸਾਂ ਖਾਨ ਸਾਹਿਬ ਦੇ ਨਾਲ, ਅਤੇ ਗੱਲਾਂ ਦਾ ਜ਼ਖੀਰਾ ਇਹਨਾਂ ਦੇ ਕੋਲ ਬਹੁਤ ਜ਼ਿਆਦਾ, ਲੇਕਿਨ ਅਸੀਂ ਇਹ ਵਿੱਚੋਂ ਸ਼ਾਰਟ ਥੋੜ੍ਹੀ ਜਿਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਪਹਿਲਾਂ ਮੈਨੂੰ ਆਪਣਾ ਜਿਹੜਾ ਮਹਿਦੀਪੁਰ ਦੇ ਪਿੰਡ ਦੇ ਆਲੇ ਦੁਆਲੇ ਜਿਹੜੇ ਤੁਹਾਡੇ ਕੋਈ ਜਿਹੜੇ ਮੁਸਲਮਾਨਾਂ ਤੋਂ ਹਟ ਕੇ ਜਿਹੜੇ ਹਿੰਦੂ ਜਾਂ ਸਿੱਖਾਂ ਦੇ ਕੋਈ ਮੁੰਡੇ ਕਲਾਸ ਫੈਲੋ ਜਾਂ ਕੋਈ ਯਾਰ ਦੋਸਤ ਹੈ ਸਨ, ਉਹਨਾਂ ਦੇ ਦੋ ਨਾਂ ਦੱਸੋ। ਨਾਮ ਦਰਅਸਲ ਥੋੜ੍ਹੀ ਜਿਹੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿ 90 ਸਾਲ ਦੀ ਉਮਰ 'ਚ ਨਾਮ ਭੁੱਲਣੇ ਬਹੁਤ ਭੁੱਲਦੇ ਹੈ, ਆਪਣੇ ਬੱਚਿਆਂ ਦੇ ਵੀ ਥੋੜ੍ਹੇ ਜਿਹੇ ਭੁੱਲਦੇ। ਅਗਰਚੇ ਮੇਰੀ ਯਾਦਾਸ਼ਤ ਜਿਹੜੀ ਹੈ ਨਾ ਪੁਰਾਣੀ, ਸਾਰੇ ਸ਼ੇਰ ਮੈਨੂੰ ਯਾਦ। ਇੱਕ ਅੱਧਾ ਕੋਈ ਬੰਦਾ ਕੋਈ ਨਾਂ ਤੁਹਾਨੂੰ ਇੱਕ ਦੋ ਆਉਂਦੇ ਹੋਣ? ਲਓ ਜੀ, ਰਾਜਿੰਦਰ ਸੀ, ਆਪਣਾ ਕੀ ਨਾਂ, ਇੱਕ ਦਾ ਨਾਂ ਦਸੁੰਦਰ ਸਿੰਘ ਸੀ, ਇੱਕ ਸਾਡੇ ਨਾਲ ਕੁੜੀ ਪੜ੍ਹਦੀ ਹੁੰਦੀ ਸੀ ਰਸੀਲ ਕੌਰ। ਉਹ ਕਿੱਥੋਂ ਦੀ ਸੀ? ਹਾਂਜੀ, ਉਹ ਹੁਸ਼ਿਆਰਪੁਰ ਦੀ ਸੀ। ਠੀਕ ਹੈ, ਹੁਸ਼ਿਆਰਪੁਰ ਦੀ ਸਿੱਖ ਸੌਰੀ ਸੀ। ਅਤੇ ਇਸ ਤਰ੍ਹਾਂ 3-4 ਹੋਰ ਵੀ ਯਾਦ ਕਰਾਂ ਤਾਂ ਆ ਜਾਣ। ਹਾਂਜੀ, ਯਾਦ ਕਰੋ ਤੇ ਆ ਜਾਣੀ। ਚਲੋ ਅੱਛਾ, ਇਹ ਦੱਸੋ ਵੀ ਇਹ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਦਾ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਵੀ ਜਿਹੜਾ ਸਫ਼ਰ ਹੈ ਨਾ ਤੁਹਾਡਾ, ਉਹ ਤੁਸੀਂ ਕਿਸ ਤਰ੍ਹਾਂ ਕੀਤਾ ਤੇ ਕਤਲੋ ਗਾਰਤ ਕਿਸ ਤਰ੍ਹਾਂ ਵੇਖੀ, ਇਹ ਦੱਸੋ। ਮੈਂ ਤੁਹਾਨੂੰ ਦੱਸਾਂ ਕਿ ਅਸੀਂ ਕਤਲੋ ਗਾਰਤ ਤੋਂ ਇਸ ਵਾਸਤੇ ਬਚੇ ਰਹੇ ਕਿ ਸਾਡਾ ਮੇਰਾ ਭਨੋਈ ਜਿਹੜੇ ਸੀ ਨਾ, ਉਹ ਸੀ ਕੈਪਟਨ ਆਰਮੀ 'ਚ, ਤਾਂ ਉਹਨਾਂ ਨੇ ਸਾਨੂੰ ਇੱਕ ਟਰੱਕ ਲੈ ਦਿੱਤਾ ਜਿਹਦੇ 'ਚ ਇੱਕ ਬੰਦੂਕ ਵਾਲਾ ਫੌਜੀ ਬਿਠਾ ਦਿੱਤਾ। ਉਹ ਸਾਨੂੰ ਬਿਲਕੁਲ ਬਹਿਫਾਜ਼ਤ 'ਤੇ ਲੈ ਕੇ ਰਸਤੇ ਦੇ ਵਿੱਚ ਅਸੀਂ ਕਤਲੋ ਗਾਰਤ ਦੇਖਦੇ ਰਹੇ ਕਿ ਬਹੁਤ ਜ਼ਿਆਦਾ ਹੋਇਆ। ਫਿਰ ਉਸ ਤੋਂ ਜ਼ਿਆਦਾ ਇੱਥੇ ਆ ਕੇ ਜਿਹੜੇ ਲੋਕੀ ਅਫੈਕਟਡ ਹੋਏ ਹੈ, ਉਹਨਾਂ ਨੂੰ ਬਹੁਤ ਦੇਖਿਆ, ਜਿਨ੍ਹਾਂ ਦੇ ਬੰਦੇ ਮਰ ਗਏ ਸੀ। ਮਸਲਨ ਸਾਡਾ ਪ੍ਰੋਫੈਸਰ ਕੰਜਮ ਰੁਮਾਨੀ ਸੀ ਦਿਆਲ ਸਿੰਘ ਕਾਲਜ ਦਾ, ਉਹਦੀ ਸਾਰੀ ਫੈਮਿਲੀ ਜਿਹੜੀ ਸੀ ਮੈਂ ਬਾਪ ਦੇ ਕਪੂਰਥਲੇ ਦੇ ਵਿੱਚ ਕਤਲ ਹੋ ਗਈ, ਸਾਰੀ ਦੀ ਸਾਰੀ। ਔਰ ਉਹਦਾ ਇਸ ਵਾਸਤੇ ਜ਼ਹਿਨੀ ਤਵਾਜ਼ਨ ਬਰਕਰਾਰ ਨਹੀਂ ਰਿਹਾ। ਅਗਰਚੇ ਬੜਾ ਅੱਛਾ ਉਹ ਮੈਥਮੈਟੀਸ਼ੀਅਨ ਸੀ ਔਰ ਬਹੁਤ ਅੱਛਾ ਸ਼ਾਇਰ ਸੀ, ਲੇਕਿਨ ਉਹ ਗਮ ਸੀ ਜਿਹੜਾ ਉਹਦੀ ਵਜ੍ਹਾ ਨਾਲ ਡਿਸਟਰਬ ਹੋ ਗਿਆ ਥੋੜ੍ਹਾ। ਮਸਲ ਮੈਂ ਤੁਹਾਨੂੰ ਦੱਸਾਂ, ਹੁਣ ਤੱਕ ਮੈਨੂੰ ਯਾਦ ਹੈ ਕਿ ਮੇਰੀ ਵਾਲਦਾ ਦੇ ਨਾਲ ਹੀ ਇੱਕ ਔਰਤ ਸੀ ਦਾਦੀ,
ਉਹਦਾ ਵਾਹਦ ਜਿਹੜਾ ਬਚਿਆ ਉਹ ਉਹਦਾ ਪੋਤਾ ਸੀ। ਉਹ 24 ਘੰਟੇ ਉਹ ਪੋਤੇ ਨਾਲ ਹੀ ਗੱਲਾਂ ਕਰਦੀ ਸੀ। ਕਾਕਾ ਤੇਰੀ ਮਾਂ ਨੂੰ ਇੰਝ ਮਾਰਿਆ, ਕਾਕਾ ਤੇਰੇ ਪਿਓ ਨੂੰ ਇੰਝ ਮਾਰਿਆ। ਉਹ ਮੇਰੀ ਵਾਲਦਾ ਨੇ ਕਿਹਾ ਕਿ ਹੁਣ ਬੀਬੀ ਛੱਡ ਦੇ ਇਸ ਕਿਸੇ ਨੂੰ, ਹੁਣ ਇਹ ਬੱਚੇ ਦਾ ਬਿਲਕੁਲ ਜ਼ਹਿਨੀ ਤਵਾਜ਼ਨ ਨਾ ਵਿਗਾੜ ਇਹਨੂੰ ਇਸ ਤਰ੍ਹਾਂ। ਲੇਕਿਨ ਉਹ ਮਜਬੂਰ ਸੀ, ਉਹਨੂੰ ਗੱਲਾਂ ਭੁੱਲਦੀਆਂ ਨਹੀਂ ਸੀ। ਉਹ ਇਹੀ ਗੱਲ ਕਰਦੀ ਸੀ। ਬਲਕਿ ਇੱਥੇ ਤੱਕ ਮੈਂ ਦੱਸਾਂ, ਇਸ ਤੋਂ ਬਾਅਦ ਇੱਕ ਮੁਸ਼ਾਇਰਾ ਹੋਇਆ ਲਾਹੌਰ ਸ਼ਹਿਰ ਦੇ ਵਿੱਚ, ਜਿਹਦੇ 'ਚ ਸਾਊਦੀ ਅਰੇਬੀਆ ਦਾ ਜਿਹੜਾ ਸੀ ਨਾ ਐਂਬੈਸਡਰ, ਉਹ ਪ੍ਰੈਜ਼ੀਡੈਂਟ ਸੀ। ਉੱਥੇ ਵੀ ਸਾਡੀ ਕਿਸੇ ਔਰਤ ਨੇ पढ़ा कोई रज़मिया शायरी, वही सी कि तुम्हें याद है कि नोक के ऊपर बिठाना याद है। वो इस गल नूं मैं ज़ाती तौर पर समझना है कि एक तरीका सही नहीं, क्योंकि इस्लाह अहवाल अगर मकसूद है कि हालात अगे तो अच्छे हों तो उन्होंने पिछले चीज़ों भुला के यकसर फरामोश करके असर नौ भाईचारा काम करना चाहिए। ਠੀਕ। ਅੱਛਾ, ਦੱਸਿਆ ਤੁਸੀਂ ਵੀ ਹਾਲਾਤ ਵੀ ਦੱਸੇ ਤੁਸੀਂ ਵੀ ਜਿਵੇਂ ਉਹ ਤੁਹਾਡੇ ਪ੍ਰੋਫੈਸਰ ਸਨ, ਉਹਨਾਂ ਦੇ ਵੀ ਸਾਰੇ ਜੀ ਜਿਹੜੇ ਕਤਲ ਹੋ ਗਏ, ਕਤਲੋ ਗਾਰਤ ਇਸ ਤਰ੍ਹਾਂ ਹੋਈ। ਅੱਛਾ, ਹੁਣ ਇਹ ਦੱਸੋ ਤੁਸੀਂ ਮੈਨੂੰ ਵੀ ਉਸ ਤੋਂ ਬਾਅਦ ਜਿਹੜੇ ਹਾਲਾਤ ਤੇ ਜਿਹੜੇ ਹੋ ਗਏ ਇਸ ਤੋਂ ਪਹਿਲੋਂ ਦਾ ਜਿਹੜਾ ਅਸੀਂ ਰਹਿਣ ਸਹਿਣ ਜਾਂ ਮਿਲਣ ਵਰਤਣ ਇੱਕ ਦੂਜੇ ਦੇ ਨਾਲ, ਉਹ ਤੁਹਾਨੂੰ ਚੰਗਾ ਬਿਹਤਰ ਲੱਗਦਾ ਸੀ ਜਾਂ ਉਸ ਤੋਂ ਪਾਕਿਸਤਾਨ ਬਣ ਗਿਆ ਤੇ ਉਸ ਤੋਂ ਬਾਅਦ ਵਾਲਾ ਬਿਹਤਰ ਹੈ? ਮੈਂ ਗੱਲ ਆਪਣਾ ਜਿਹੜੀ ਇਸ ਗੱਲ ਦਾ ਮੁਆਜ਼ਨਾ ਕਰਨਾ ਬਹੁਤ ਮੁਸ਼ਕਿਲ ਹੈ, ਫੈਸਲਾ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਇਹੀ ਕਹਾਂਗਾ ਕਿ ਹਾਲੇ ਵੀ कि ना खराबी ख़ास तौर पर मुसलमान ज़्यादा खराबी आई है कि जरा हिंदू अमीर सी, मुसलमान गरीब सी, तो गरीब यकदम मुसलमान हो जाए तो उसका कुछ तवाज़न नहीं रहता। इस वास्ते कुछ मुसलमानों दे विच मैं समझदा कि लालच कुछ ज़्यादा आ गया, पहले नहीं सी। बस पहले नहीं सी है, पहले नहीं सी। ठीक। ਅੱਛਾ, ਇਹ ਦੱਸੋ ਤੁਸੀਂ ਵੀ ਉਸ ਤੋਂ ਬਾਅਦ ਇੱਥੇ ਪਾਕਿਸਤਾਨ ਆ ਕੇ ਤੁਸੀਂ ਤੁਹਾਡੇ ਵਾਲਿਦ ਸਾਹਿਬ ਨੇ ਇੱਥੇ ਆ ਕੇ ਫਿਰ ਜੌਬ ਕਰ ਲਈ? ਨਹੀਂ, ਵਾਲਿਦ ਸਾਹਿਬ ਉੱਥੇ ਹੀ ਫੌਤ ਹੋ ਗਏ ਸਨ। ਅੱਛਾ, ਉੱਥੇ ਫੌਤ ਹੋ ਗਏ। ਤੇ ਇਹ ਫਿਰ ਤੁਸੀਂ ਇੱਥੇ ਆ ਕੇ ਕਿਵੇਂ ਅਸੀਂ ਮੈਂ ਤੁਹਾਨੂੰ ਦੱਸਾਂ, ਵਾਲਦਾ ਨੇ ਕਿਹਾ ਅਸੀਂ ਕਿਤੇ ਨਹੀਂ ਜਾਣਾ, ਅਸੀਂ ਜਿਹੜਾ ਸਾਡਾ ਘਰ ਹੈਗਾ ਬਾਰਸ ਰੋਡ ਦਾ ਉੱਥੇ ਹੀ ਚਲੇ ਜਾਣਾ। ਉਹ ਕਿਰਾਏਦਾਰ ਨਿਕਲੇ ਨਾ, ਉਹਨੂੰ 14 ਕਨਾਲ ਦੀ ਕੋਠੀ ਜੇਲ੍ਹ ਰੋਡ ਦੇ ਉੱਪਰ ਅਲਾਟ ਕਰਵਾ ਕੇ ਅਸੀਂ ਦਿੱਤੀ। ਅਸੀਂ ਵਾਲਦਾ ਨੇ ਕਿਹਾ ਬਸ ਮੈਂ ਹੁਣ ਆਪਣੇ ਘਰ ਹੀ ਰਹਿਣਾ, ਸਿੱਧੀ ਗੱਲ। ਮੈਂ ਆਪਣੇ ਘਰੋਂ ਖਰਾਬ ਹੋਈ ਹਾਂ, ਬਸ ਹੁਣ ਮੈਂ ਇਹ ਘਰ ਨਹੀਂ ਛੱਡਣਾ। ਅੱਛਾ, ਤੁਸੀਂ ਦੱਸਣਾ ਵੀ ਤੁਸੀਂ ਰਹੇ ਹੋ ਡਿਆਲ ਸਿੰਘ ਕਾਲਜ ਪ੍ਰਿੰਸੀਪਲ ਰਹੇ ਹੋ? ਹਾਂਜੀ, ਡਿਆਲ ਸਿੰਘ ਕਾਲਜ ਪ੍ਰਿੰਸੀਪਲ ਰਹੇ ਹੋ ਤੁਸੀਂ? ਮੈਂ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਹੋਇਆ। ਕਿਹੜੇ ਸੰਨ 'ਚ ਤੁਸੀਂ ਰਿਟਾਇਰਡ ਹੋਏ ਡਿਆਲ ਸਿੰਘ ਕਾਲਜ ਤੋਂ? ਮੈਂ ਹੋਇਆ 86 'ਚ ਰਿਟਾਇਰ ਹੋ ਗਿਆ ਸੀ। ਤਾਂ 1 ਸਾਲ ਦੀ ਮੈਨੂੰ, ਚੂँकि ਮੇਰੀ ਕਾਰਕਰਦਗੀ ਅੱਛੀ ਸੀ, ਉਹਨਾਂ ਨੇ ਮੈਨੂੰ ਐਕਸਟੈਂਸ਼ਨ ਦੇ ਦਿੱਤੀ। 87 'ਚ ਫਿਰ ਮੈਂ ਉੱਥੋਂ ਆ ਗਿਆ। ਫਿਰ ਉਸ ਤੋਂ ਬਾਅਦ ਪੜ੍ਹਾਉਣਾ ਲਿਖਾਉਣਾ ਨਹੀਂ ਛੱਡਿਆ। 20 ਸਾਲ ਰਿਟਾਇਰਮੈਂਟ ਤੋਂ ਬਾਅਦ ਪੜ੍ਹਾਇਆ, ਗੌਰਮੈਂਟ ਕਾਲਜ ਦੇ ਵਿੱਚ ਪੜ੍ਹਾਇਆ। ਔਰ ਮੇਰਾ ਸਭ ਤੋਂ ਵੱਡਾ ਮਹਿਬੂਬ ਸਬਜੈਕਟ ਸੀ ਅੰਗਰੇਜ਼ੀ ਔਰ ਉਰਦੂ ਸ਼ਾਇਰੀ ਦਾ ਮੁਆਜ਼ਨਾ, ਕਿਉਂਕਿ ਮੈਂ ਜ਼ਿਆਦਾ पंजाबी और उर्दू से ज़्यादा फ़र्क नहीं है, बल्कि पंजाबी पुरानी ज़बान है, उर्दू बाद की ज़बान है। इस वास्ते आपस मिलदी जुलदियाँ ज़बानां हैगियां। इत्थे जिहड़ा आया सी कृष्ण, वो अंग्रेज़ी च उन्हें गुफ्तगू की, जिहड़ा डिप्टी सैकटरी सी उत्थों दा आया सी, जिन्हें कहा सी कि कतल वारत, किसी ने पूछा क्यों आया, कहना जी साडा मुल्क अच्छा नहीं जिहड़ा कतल वारत कर रहा। लेकिन उन्हें कहा कि काफ़ी लोग ऐसे है, मसलन मेरा बेहतरीन दोस्त जिहड़ा सी उत्थे कृष्ण सी। ਅੱਛਾ, ਚਲੋ ਇਹ ਦੱਸੋ ਤੁਸੀਂ ਵੀ ਇਹ ਆਪਣੀ ਸਰਵਿਸ ਜਿਹੜੀ ਤੁਸੀਂ ਕੀਤੀ ਆ ਜੀ, ਇਹਦੇ ਵਿੱਚ ਉਸ ਤੋਂ ਤੁਸੀਂ ਆਪਣੀ ਜਿਹੜੀ ਲੈਂਗੁਏਜ ਦੀ ਪਹਿਲੋਂ ਗੱਲ, ਚਲੋ ਆਪਾਂ ਲੈਂਗੁਏਜ ਦੀ ਕਰ ਲੈਂਦੇ ਵੀ ਲੈਂਗੁਏਜ ਤੁਸੀਂ ਪਠਾਨ ਤੇ ਪੰਜਾਬੀ ਕਿਵੇਂ ਅਡਾਪਟ ਕਰ ਲਈ?
ਮੈਂ ਗੱਲ ਨਹੀਂ ਸਮਝੀ, ਅਡਾਪਟ ਕਿਸੇ ਕੀਤੀ। ਇਹ ਉੱਥੋਂ ਪੰਜਾਬੀ ਤਾਂ ਸਾਡੀ ਮਾਦਰੀ ਜ਼ਬਾਨ, ਮਾਦਰੀ ਜ਼ਬਾਨ ਹੀ ਪੰਜਾਬੀ ਹੈ। ਹਾਂ ਠੀਕ, ਵੀ ਤੁਸੀਂ ਨਾ ਕੌਮੀ ਜ਼ਬਾਨ ਤਾਂ ਉਰਦੂ ਹੈ। ਕੌਮੀ ਜ਼ਬਾਨ ਉਰਦੂ। ਹਾਂ ਤੇ ਹੁਣ ਤੁਸੀਂ ਜਿੰਨੀ ਆਪਣਾ ਸ਼ਾਇਰੀ ਤੁਸੀਂ ਆ ਮੈਨੂੰ ਪਹਿਲਾਂ ਕੋਈ ਸ਼ੇਰ ਸ਼ੂ ਸੁਣਾਉਂਦੇ ਸੀ, ਪੰਜਾਬੀ ਦੇ ਵੀ ਗਾਉਂਦੇ ਆ? ਪੰਜਾਬੀ 'ਚ ਮੈਨੂੰ ਅਫਸੋਸ ਹੈ ਕਿ ਮੈਂ ਨਹੀਂ ਕੀਤੀ। ਉਹਦੀ ਵਜ੍ਹਾ ਕਿ ਮੈਨੂੰ ਮੁਹਾਵਰਾ ਨਹੀਂ ਸੀ ਹੈਗਾ। ਤਾਂ ਉਰਦੂ 'ਚ ਬਲਕਿ ਮੈਂ ਉਰਦੂ 'ਚ ਮੈਂ ਗਾਲਬ ਕੋਲੋਂ ਬਹੁਤ ਜ਼ਿਆਦਾ ਮੁਤਅਸਰ ਰਿਹਾ। ਕਿਆ ਨਾਮ ਹੈ ਕਿ ਮਸਲਨ ਅੰਜਮ ਰਮਾਨੀ ਕਹਿੰਦਾ ਸੀ ਪਹਿਲਾ ਸ਼ਾਇਰ ਜਿਹਨੇ ਕਿ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ ਉਹ ਹੈ ਗਾਲਿਬ, ਇਕਬਾਲ ਨਹੀਂ। ਔਰ ਉਹਦਾ ਮਿਸਾਲ ਦਿੱਤੀ, ਪਿਲਾ ਦੇ ਉਹ साकी जो मुझसे नफरत है, प्याला गर नहीं देता न दे शराब तो दे, खूबा से चली जाए असद गर नहीं इश्क तो नफरत ही सही। कहना कुछ तो में ना तलक रख, लाग हो उसको तो हम समझें लगाओ, होना गर कुछ भी तो धोखा खाएं क्या। कहना असी छड़ना नहीं अपने पुराने साथियों ਨੂੰ। ਹਾਲੇ ਵੀ ਸਾਡੇ ਜਿਹੜੇ ਦੋਸਤ ਹਿੰਦੁਸਤਾਨ 'ਚ ਹੈ ਸਾਡੇ ਦੋਸਤ ਹੈ। ਮੈਂ ਅਗਰ ਜਾਵਾਂਗਾ ਮੈਨੂੰ ਅੱਖਾਂ 'ਤੇ ਬਿਠਾਉਣਗੇ, ਉਹ ਮੇਰੇ ਕੋਲ ਆਉਣਗੇ, ਮੈਂ ਉਹਨਾਂ ਨੂੰ ਅੱਖਾਂ 'ਤੇ ਬਿਠਾਵਾਂਗਾ। ਅੱਛਾ, ਹੁਣ ਦੱਸੋ ਵੀ ਆਪਾਂ 70 ਸਾਲ ਹੋ ਗਏ, 70 ਵਰ੍ਹੇ ਹੋ ਗਏ ਸਾਨੂੰ ਵੱਖਰਿਆਂ ਹੋਏ ਨੂੰ ਉਹਨਾਂ ਨਾਲੋਂ, ਤੇ ਹੁਣ ਤੱਕ ਅਸੀਂ ਦੁਸ਼ਮਣੀ ਜਿਹੜੀ ਹੈ ਇਹ ਵਹਿੰਦੇ ਆਏ ਆ ਵੀ ਉੱਧਰੋਂ। ਇਹ ਹੁਣ ਦੱਸੋ ਵੀ ਇਹਨਾਂ ਵਾਸਤੇ ਕੋਈ ਮੈਸੇਜ ਤੁਹਾਡਾ, ਕੋਈ ਪੈਗਾਮ ਵਧੀਆ ਜਾਂ ਕੀ ਦੇਣਾ ਚਾਹੋਗੇ ਦੋਵਾਂ ਮੁਲਕਾਂ ਦੇ ਆਵਾਮ, ਇੱਧਰ ਵਾਲੇ ਜਾਂ ਉੱਧਰ ਵਾਲੇ? ਕਿ ਪੁਰਾਣੀ ਮੁਹੱਬਤ ਨੂੰ ਅਸਰੇ ਨੌ ਕਾਇਮ ਕਰੋ, ਕਿ ਇਨਸਾਨੀਅਤ ਨੂੰ ਮਜ਼ਹਬ ਬਣਾ ਲਓ। ਬਸ ਇਹ ही मेरा मैसेज। इस इंसानियत, जैसे उन्हें कहा कि एक हो इंसान, इंसान की फलाह, इंसान की भलाई के लिए साहले कुतबैन से, यानी बल्कि अज जी अजकल की पुरानी नहीं, अजकल की वतन परस्ती कोई अच्छी चीज़ नहीं। परस्ती सिर्फ रब की है, या परस्तिश के दी है, या भाईचारा केड़ा है, भाइयां इंसान आपस च पाई है। पहले तो हिंदू मुस्लिम सिख ईसाई ये बड़ा मशहूर नारा है, आपस में है भाई भाई। ये नारा सारी उम्र का चलता रहा, ਪਹਿਲਾਂ ਚੱਲਦਾ ਰਿਹਾ। ਅੱਛਾ, ਇਹ ਥੋੜ੍ਹਾ ਜਿਹਾ ਹੁਣ ਇਹ ਦੱਸ ਦਿਓ ਵੀ ਜਿਵੇਂ ਅਸੀਂ ਆਨੇ ਵੀ 47 ਦੇ ਵਿੱਚ, ਮੈਂ ਕੱਲ੍ਹ ਇੱਕ ਫੋਨ ਸੁਣਨ ਡਿਆ ਸਾਂ ਚੜ੍ਹਦੇ ਪੰਜਾਬ ਉੱਧਰੋਂ ਇੰਡੀਆ ਤੋਂ ਇੱਕ ਨਾ ਮੈਨੂੰ ਕਾਲ ਆਈ ਕੱਲ੍ਹ। ਆਂਦਾ ਵੀ ਮੁੰਡਾ ਸੀ ਹਲੇ ਸਾਡੇ ਵਰਗੋਂ ਥੋੜ੍ਹੀ ਉਮਰ ਦਾ ਸੀ। ਆਂਦਾ ਵੀ ਜਦੋਂ ਨਿਆਣੇ ਗਲਤੀ ਕਰਦੇ ਆ ਨਾ ਤੇ ਵੱਡੇ ਉਹਨੂੰ ਮਾफ़ ਕਰਦੇ ਆ ਜਾਂ ਉਹਦੀ ਮਾफ़ੀ ਮੰਗਦੇ ਆ ਜੇ ਕੋਈ ਗਲਤੀ ਕਰਦੇ ਵੀ ਕਿਸੇ ਕੋਲ। ਠੀਕ ਹੈ। ਤੇ ਆਂਦਾ ਜੇ ਸਾਡੇ ਵੱਡਿਆਂ ਗਲਤੀ ਕੀਤੀ ਆ ਨਾ 47 'ਚ ਆ ਘੱਟ ਵੱਧ ਦੀ, ਤਾਂ ਸਾਨੂੰ ਇੱਕ ਦੂਜੇ ਕੋਲ ਮਾफ़ੀ ਮੰਗ ਲੈਣੀ ਚਾਹੀਦੀ ਹੈ। ਠੀਕ ਹੈ। ਤੁਸੀਂ ਇਹਦੇ ਤੇ ਇਸ ਮੁੱਦੇ ਤੇ ਕੀ ਕਹਿੰਦੇ ਹੋ? ਤੁਹਾਡਾ ਕੀ ਕਹਿਣਾ? ਬਹੁਤ ਸਹੀ ਗੱਲ ਹੈ, ਬਲਕਿ ਮਾफ़ੀ ਨਹੀਂ ਮੰਗਣੀ ਚਾਹੀਦੀ, ਮਾफ़ੀ ਦੇ ਨਾਲ ਇਸਲਾਹ ਅਹਵਾਲ ਕਰਨੀ ਚਾਹੀਦੀ, ਸਭ ਤੋਂ ਵੱਡੀ ਗੱਲ ਹੈ। ਮਾफ़ੀ ਤਾਂ जा बाबा माफ़ कर, ज़बानी कलामी ने मतलब है कि ज़बानी कलामी नहीं होना, अमलन माफ़ी मंगन की लोड़ ही नहीं पैंदी। तुसीं कहो जी असी भरा है, बस सारे इंसान भरा है, कोई इस्लाम है अल इकराफुद्दीन, दीन में कोई जबर नहीं है, जो चाहे मर्जी अडॉप्ट करे बस। ਤੇ ਗੱਲ ਕਰਨ ਦੇ ਸਾਂ ਬਾਬਾ ਜੀ ਨਾਲ, ਤੇ ਜਿਵੇਂ ਮੈਂ ਥੋੜ੍ਹਾ ਜਿਹਾ ਵਿੱਚ ਕੀਤਾ ਕਿ ਮੁੰਡੇ ਨੇ ਕੱਲ੍ਹ ਇੱਕ ਬੜਾ ਸੋਹਣਾ ਮੈਨੂੰ ਮੈਸੇਜ ਦਿੱਤਾ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਜਿਹੜੀ ਗੱਲ ਲਾਜ਼ਮੀ ਰੱਖਿਆ ਕਰੋ ਕਿ ਇਹ ਜਿਸ ਤਰ੍ਹਾਂ ਕਹਿੰਦਾ ਕਿ ਬੱਚਿਆਂ ਕੋਲ ਗਲਤੀ ਹੋਵੇ ਤਾਂ ਵੱਡੇ ਉਹਨੂੰ ਮਾफ़ ਕਰਦੇ, ਜਾਂ ਕਿਸੇ ਦੀ ਕੋਈ ਸਰਜ਼ਦ ਕਰਦੇ, ਕਿਸੇ ਨਾਲ ਕੋਈ ਜ਼ਿਆਦਤੀ ਕਰੇ ਤਾਂ ਵੱਡੇ ਜਾ ਕੇ ਮਾफ़ੀ ਮੰਗਦੇ। ਇਸੇ ਤਰ੍ਹਾਂ ਹੀ ਸਾਡੇ ਜੇ ਵੱਡਿਆਂ ਗਲਤੀ ਕੀਤੀ ਹੈ ਤਾਂ ਸਾਨੂੰ ਅੱਗੇ ਤੋਂ ਮਾफ़ੀ ਮੰਗ ਲੈਣੀ ਚਾਹੀਦੀ ਹੈ। ਇਹਨੇ ਦੁਸ਼ਮਣੀ ਨੂੰ ਭੁੱਲ ਕੇ ਜਿਹੜਾ ਵਾ ਇੱਕ ਸਿੱਧੇ ਸਟ੍ਰੇਟ ਫਾਰਵਰਡ ਰਸਤੇ 'ਤੇ ਚੱਲਣਾ ਚਾਹੀਦਾ, ਜਿਹਦੇ ਨਾਲ ਮੁਲਕਾਂ ਦੀ ਮਈਸ਼ਤ ਵੀ ਬਿਹਤਰ ਹੋਵੇ, ਇੱਕ ਦੂਜੇ ਨਾਲ ਆਉਣ ਜਾਣ ਬਣਿਆ ਰਹੇ, ਇਹ 'ਚ ਟੂਰਿਜ਼ਮ ਪ੍ਰਮੋਟ ਹੋਵੇ, ਦੋਵਾਂ ਮੁਲਕਾਂ ਨੂੰ ਰੈਵਨਿਊ ਜਿਹੜਾ ਵਾ ਇਸ ਮੱਧ 'ਚ ਵੀ ਹੁੰਦਾ ਰਹੇ, ਨਾ ਕਿ ਅਸੀਂ ਅਸਲਾ ਖਰੀਦੀਏ, ਅਸੀਂ ਪਿਆਰ ਕਿਉਂ ਨਾ ਖਰੀਦੀਏ। ਬਿਲਕੁਲ, ਇਹ ਬਹੁਤ ਤੁਸੀਂ ਅੱਛੀ ਗੱਲ ਕੀਤੀ। ਐਸੀ ਉਮੀਦ ਨਾਲ, ਐਸੀ ਹੋਪ ਨਾਲ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਪੰਜਾਬੀ ਲਹਿਰ ਤੇ ਪੰਜਾਬ TV ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।